This week marks the 40th anniversary of a brutal attack by the Indian Army on the Golden Temple, the holiest shrine in Sikhism, in which thousands of innocent Sikh pilgrims were killed. ਉਹਨਾਂ ਨੇ ਸਦਨ ਦੇ ਵਿੱਚ ਸਿੱਖ ਜੋ ਜੈਨੋਸਾਈਡ ਹੋਇਆ, ਜੋ ਕਤਲੇਆਮ ਹੋਇਆ, ਜੋ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਹਕੂਮਤ ਦੇ ਦੁਆਰਾ ਹਮਲਾ ਹੋਇਆ, ਉਸ ਦੇ 40 ਸਾਲ ਹੋਏ ਆ। ਉਸ ਦੀ ਜਿਹੜੀ ਚਰਚਾ ਆ, ਉਸ ਦੀ ਜਿਹੜੀ ਗੱਲਬਾਤ ਆ, ਉਹਨਾਂ ਨੇ ਹਾਊਸ ਦੇ ਵਿੱਚ ਜਿਹੜੀ ਉਹ ਕੀਤੀ ਆ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਅਮਰੀਕਾ ਦੇ ਹੋਰ ਬਹੁਤ ਸਾਰੇ ਗੁਰੂ ਘਰ, ਬਹੁਤ ਸਾਰੀਆਂ ਪੰਥਕ ਸੰਸਥਾਵਾਂ, ਬਹੁਤ ਸਾਰੇ ਆਰਗੇਨਾਈਜੇਸ਼ਨ ਨੇ ਮਿਲ ਕੇ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਚਿੱਠੀ ਲਿਖੀ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ। ਉਹਨਾਂ ਨੇ ਇਸ ਚਿੱਠੀ ਦੇ ਵਿੱਚ ਅਪੀਲ ਕੀਤੀ ਆ ਵੀ ਭਾਈ ਜਿਹੜੇ ਰਾਅ ਦੇ ਏਜੰਟਸ ਆ, ਵਿਕਰਮ ਯਾਦਵ ਵਰਗੇ, ਤੇ ਜਿਹੜੇ NSA ਦਾ ਉੱਥੇ ਦਾ ਚੀਫ ਆ ਅਜੀਤ ਡੋਵਲ ਵਰਗਾ, ਉਹਨਾਂ ਨੂੰ ਇਸ ਦੇ ਵਿੱਚ ਜਵਾਬਦੇਹ ਜਿਹੜਾ ਆ ਉਹ ਬਣਾਇਆ ਜਾਵੇ, ਜਿਹੜੇ ਕਿ ਸੂਤਰਧਾਰ ਸੀਗੇ ਇਸ ਪੂਰੀ ਸਾਜ਼ਿਸ਼ ਦੇ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਅੱਜ ਇੱਕ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰ ਹਾਂ। ਅਮਰੀਕਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਸਿੱਖਾਂ ਦੇ ਨਾਲ ਤਸ਼ੱਦਦ ਹੋਇਆ, ਉਸ ਬਾਰੇ ਕੌਣ ਕਿੱਥੇ ਬੋਲ ਰਿਹਾ ਆ, ਉਸ ਬਾਰੇ ਆਪਾਂ ਗੱਲ ਕਰਾਂਗੇ, ਖਾਸ ਕਰਕੇ ਅਮਰੀਕਨ ਸਿਆਸਤ ਦੇ ਵਿੱਚ। ਇਸ ਦੇ ਨਾਲ ਦੱਸਾਂਗੇ ਜਿਹੜੀ ਜੋ ਬਾਈਡਨ ਨੂੰ, ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਚਿੱਠੀ ਲਿਖੀ ਗਈ ਆ ਇਸ ਘੱਲੂਘਾਰੇ ਦੇ ਸੰਬੰਧ ਦੇ ਵਿੱਚ, ਨਾਲ ਦੇ ਨਾਲ ਅਮਰੀਕੀ ਨਾਗਰਿਕ ਨੂੰ ਅਮਰੀਕਾ ਦੇ ਵਿੱਚ, ਅਮਰੀਕਾ ਦੀ ਧਰਤੀ ਦੇ ਉੱਤੇ ਮਾਰਨ ਦੀ ਜਿਹੜੀ ਸਾਜ਼ਿਸ਼ ਸੀ, ਉਸ ਨੂੰ ਲੈ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ। ਪਹਿਲੀ ਗੱਲ ਕਰਦੇ ਜਾਈਏ ਤਾਂ ਬੀਤੇ ਦਿਨਾਂ ਦੇ ਵਿੱਚ ਨਿਊ ਜਰਸੀ ਜਿਹੜੀ ਸਟੇਟ ਆ, ਨਿਊਯਾਰਕ ਦੇ ਨਾਲ, ਉੱਥੇ ਦੇ ਫਸਟ ਕਾਂਗਰੈਸ਼ਨਲ ਡਿਸਟ੍ਰਿਕਟ ਦੇ ਰਿਪਰੈਜ਼ੈਂਟੇਟਿਵ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਰਿਪਰੈਜ਼ੈਂਟੇਟਿਵ ਰੋਨਾਲਡ ਨੌਰਕ੍ਰਾਸ, ਉਹਨਾਂ ਨੇ ਸਦਨ ਦੇ ਵਿੱਚ ਸਿੱਖ ਜੋ ਜੈਨੋਸਾਈਡ ਹੋਇਆ, ਜੋ ਕਤਲੇਆਮ ਹੋਇਆ, ਜੋ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਹਕੂਮਤ ਦੇ ਦੁਆਰਾ ਹਮਲਾ ਹੋਇਆ, ਉਸ ਦੇ 40 ਸਾਲ ਹੋਏ ਆ। ਉਸ ਦੀ ਜਿਹੜੀ ਚਰਚਾ ਆ, ਉਸ ਦੀ ਜਿਹੜੀ ਗੱਲਬਾਤ ਆ, ਉਹਨਾਂ ਨੇ ਹਾਊਸ ਦੇ ਵਿੱਚ ਜਿਹੜੀ ਉਹ ਕੀਤੀ ਆ। ਇਹ ਦੱਸਦੇ ਜਾਈਏ ਸਿੱਖ ਕਾਕਸ ਦੇ ਮੈਂਬਰ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਡਾਕਟਰ ਪ੍ਰਿਤਪਾਲ ਸਿੰਘ, ਕੋਆਰਡੀਨੇਸ਼ਨ ਕਮੇਟੀ ਦੇ ਹਿੰਮਤ ਸਿੰਘ ਤੇ ਹੋਰ ਸਾਰਿਆਂ ਜਾਣਿਆਂ ਨੇ ਮਿਲ ਜੁਲ ਕੇ ਇਹਨਾਂ ਦੇ ਜ਼ਰੀਏ ਇਹ ਜਿਹੜੀ ਆਵਾਜ਼ ਆ ਅਮਰੀਕੀ ਸਦਨ ਦੇ ਵਿੱਚ ਜਿਹੜੀ ਉਠਾਈ ਆ ਵੀ ਕਿਸ ਤਰੀਕੇ ਦੇ ਨਾਲ 1984 ਦੇ ਵਿੱਚ, ਜੂਨ 1984 ਵਿੱਚ ਭਾਰਤੀ ਹਕੂਮਤ, ਉਸ ਟਾਈਮ ਦੀ ਜਿਹੜੀ ਪ੍ਰਧਾਨ ਮੰਤਰੀ ਸੀਗੀ ਇੰਦਰਾ ਗਾਂਧੀ, ਉਸ ਦੇ ਇਸ਼ਾਰਿਆਂ ਦੇ ਉੱਤੇ ਕਿੱਦਾਂ ਸਿੱਖਾਂ ਦੇ ਸਭ ਤੋਂ ਪਵਿੱਤਰ ਮੁਕੱਦਸ ਅਸਥਾਨ ਦੇ ਉੱਤੇ ਹਮਲਾ ਕੀਤਾ ਗਿਆ। ਇਸ ਦੀ ਜਿਹੜੀ ਚਰਚਾ ਆ ਉਹ ਰਿਪਰੈਜ਼ੈਂਟੇਟਿਵ ਡੋਨਾਲਡ ਨੌਰਕ੍ਰਾਸ ਨੇ ਜਿਹੜੀ ਉਹ ਕੀਤੀ ਆ। ਇਸ ਦੇ ਨਾਲ ਪੂਰੀ ਦੁਨੀਆ ਭਰ ਦੇ ਵਿੱਚ, ਪੂਰੇ ਅਮਰੀਕਾ ਦੇ ਵਿੱਚ ਇਹ ਚਰਚਾ, ਇਹ ਜੈਨੋਸਾਈਡ, ਇਹ ਹਮਲੇ ਦੇ ਬਾਰੇ ਪਤਾ ਲੱਗਦਾ ਆ। ਇੱਦਾਂ ਹੀ ਦੱਸਦੇ ਜਾਈਏ ਪਿਛਲੇ ਸਾਲ ਜਸਮੀਤ ਕੌਰ ਬੈਂਸ ਜੋ ਕੈਲੀਫੋਰਨੀਆ ਦੇ ਅਸੈਂਬਲੀ ਵੂਮਨ ਨੇ, ਉਹਨਾਂ ਨੇ ਵੀ ਇੱਕ ਮਤਾ ਸਿੱਖ ਜੈਨੋਸਾਈਡ ਦਾ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਪਾਸ ਕਰਵਾਇਆ ਸੀ। ਹੁਣੇ ਜਿਹੜੀ ਖਬਰ ਆਪਣੇ ਕੋਲ ਆ ਰਹੀ ਆ, ਬੇਕਰਸਫੀਲਡ ਦੇ ਵਿੱਚ ਵੀ ਸਿੱਖ ਜੈਨੋਸਾਈਡ ਦਾ ਜਿਹੜਾ ਮਸਲਾ ਆ, ਮਤਾ ਆ, ਉੱਥੇ ਜਲਦ ਲਿਆਂਦਾ ਜਾ ਰਿਹਾ ਆ। ਜਿਹੜੀ ਉੱਥੇ ਦੀ ਆਪਣੀ ਪਹਿਲੀ ਸਿੱਖ ਕੁੜੀ ਮਨਪ੍ਰੀਤ ਕੌਰ ਜੋ ਉੱਥੇ ਕੌਂਸਲ ਵੂਮਨ ਬਣੀ ਆ, ਉਹਨਾਂ ਨੇ ਆਪਣੇ ਨਾਲ ਬੀਤੇ ਦਿਨੀ ਨਗਰ ਕੀਰਤਨ ਦੇ ਵਿੱਚ ਗੱਲ ਕਰਦੇ ਹੋਏ ਇਹ ਦੱਸਿਆ ਸੀ ਮੇਅਰ ਕੈਰਨ ਗੋ ਨੂੰ ਇਹ ਜਿਹੜੀ ਸਿਫਾਰਿਸ਼ ਕੀਤੀ ਜਾ ਰਹੀ ਆ ਵੀ ਇਹ ਜਿਹੜਾ ਮਤਾ ਲਿਆਂਦਾ ਜਾਵੇ। ਇਸੇ ਦੇ ਨਾਲ ਜਿਹੜੀ ਦੂਸਰੀ ਗੱਲ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਜੇ ਕਰਦੇ ਜਾਈਏ ਤਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਅਮਰੀਕਾ ਦੇ ਹੋਰ ਬਹੁਤ ਸਾਰੇ ਗੁਰੂ ਘਰ, ਬਹੁਤ ਸਾਰੀਆਂ ਪੰਥਕ ਸੰਸਥਾਵਾਂ, ਬਹੁਤ ਸਾਰੇ ਆਰਗੇਨਾਈਜੇਸ਼ਨ ਨੇ ਮਿਲ ਕੇ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਚਿੱਠੀ ਲਿਖੀ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ। ਉਹਨਾਂ ਨੇ ਅਪੀਲ ਕੀਤੀ ਆ ਵੀ ਤੁਰੰਤ ਐਕਸ਼ਨ ਲਿਆ ਜਾਵੇ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਅਮਰੀਕੀ ਧਰਤੀ ਦੇ ਉੱਤੇ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਜਿਹੜੀ ਉਹ ਕੋਝੀ ਚਾਲ ਜਿਹੜੀ ਉਹ ਚੱਲੀ। ਉਹਨਾਂ ਨੇ ਹਿਟਮੈਨ ਹਾਇਰ ਕੀਤਾ, ਉਹ ਤਾਂ ਕੁਦਰਤੀ DEA ਦਾ ਅੰਡਰਕਵਰ ਏਜੰਟ ਸੀ, ਜਿਸ ਕਰਕੇ ਉਸ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ। ਉਹਨਾਂ ਨੇ ਇਸ ਚਿੱਠੀ ਦੇ ਵਿੱਚ ਅਪੀਲ ਕੀਤੀ ਆ ਵੀ ਭਾਈ ਜਿਹੜੇ ਰਾਅ ਦੇ ਏਜੰਟਸ ਆ, ਵਿਕਰਮ ਯਾਦਵ ਵਰਗੇ, ਤੇ ਜਿਹੜੇ NSA ਦਾ ਉੱਥੇ ਦਾ ਚੀਫ ਆ ਅਜੀਤ ਡੋਵਲ ਵਰਗਾ, ਉਹਨਾਂ ਨੂੰ ਇਸ ਦੇ ਵਿੱਚ ਜਵਾਬਦੇਹ ਜਿਹੜਾ ਆ ਉਹ ਬਣਾਇਆ ਜਾਵੇ, ਜਿਹੜੇ ਕਿ ਸੂਤਰਧਾਰ ਸੀਗੇ ਇਸ ਪੂਰੀ ਸਾਜ਼ਿਸ਼ ਦੇ। ਚੈੱਕ ਰਿਪਬਲਿਕ ਦੇ ਵਿੱਚ ਇਸ ਟਾਈਮ ਨਿਖਿਲ ਗੁਪਤਾ ਨਾਂ ਦਾ ਬੰਦਾ ਉਹ ਗ੍ਰਿਫਤਾਰ ਆ, ਜਿਨ੍ਹੇ ਇੱਥੇ ਪੈਸੇ ਡਾਲਰ ਜਿਹੜੇ ਉਹ ਦਿੱਤੇ ਸੀਗੇ ਸਿੱਖ ਫॉर ਜਸਟਿਸ ਦੇ ਜਨਰਲ ਕਾਉਂਸਲ ਗੁਰਪਤਵੰਤ ਸਿੰਘ ਪੰਨੂ ਨੂੰ
ਕਤਲ ਕਰਨ ਦੇ ਲਈ। ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆ, ਜੋ ਐਡਮ ਸ਼ਿਫ ਆ ਜੋ ਕਿ ਹੁਣ ਸੈਨੇਟ ਦੇ ਲਈ ਇੱਥੇ ਲੜ ਰਹੇ ਆ, ਤੇ ਇਸ ਟਾਈਮ ਕਾਂਗਰਸਮੈਨ ਨੇ ਜੋ ਉਹਨਾਂ ਨੇ ਲਿਆਂਦਾ ਵੀ ਉਸ ਬਿੱਲ ਨੂੰ ਤੁਰੰਤ ਜਿਹੜਾ ਉਹ ਪਾਸ ਕਰਵਾਇਆ ਜਾਵੇ, ਤਾਂ ਤੁਸੀਂ ਉਸ ਦੀ ਜਲਦੀ ਤੋਂ ਜਲਦੀ ਸਪੋਰਟ ਕਰੋ, ਤਾਂ ਜੋ ਦੁਨੀਆ ਭਰ ਦੀਆਂ ਜਿਹੜੀਆਂ ਇੱਦਾਂ ਦੀਆਂ ਅਥੋਰੀਟੇਰੀਅਨ ਹਕੂਮਤਾਂ ਆ ਜੋ ਬਾਹਰ ਵਸਦੇ ਉੱਥੋਂ ਦੇ ਲੋਕਾਂ ਨੂੰ ਡਰਾਉਂਦੀਆਂ ਨੇ, ਧਮਕਾਉਂਦੀਆਂ ਨੇ। ਆਪਾਂ ਕੈਨੇਡਾ 'ਚ ਦੇਖਿਆ ਭਾਈ ਨਿੱਜਰ ਹੁਣਾਂ ਦਾ ਕਤਲ ਹੁੰਦਾ ਆ, ਇੱਥੇ ਪੰਨੂ ਹੁਣਾਂ ਦੇ ਕਤਲ ਦੀ ਸਾਜ਼ਿਸ਼ ਘੜੀ ਜਾਂਦੀ ਆ ਵੀ ਇੱਦਾਂ ਦੀਆਂ ਸਰਕਾਰਾਂ ਨੂੰ ਜਵਾਬਦੇਹ ਬਣਾਇਆ ਜਾਵੇ। ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਾ ਵਰਗੀ ਧਰਤੀ ਦੇ ਉੱਤੇ ਰੁਕੇ, ਜਿੱਥੇ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਆ, ਜਿੱਥੇ ਤੁਸੀਂ ਆਜ਼ਾਦੀ ਦੇ ਨਾਲ ਆਪਣੀ ਗੱਲ ਜਿਹੜੀ ਉਹ ਰੱਖ ਸਕਦੇ ਆ, ਚਾਹੇ ਸਰਕਾਰਾਂ ਦੇ ਨਾਲ ਵੀ ਉਹ ਜਿਹੜੀ ਗੱਲ ਮੇਚ ਨਾ ਖਾਂਦੀ ਹੋਵੇ। ਨਾਲ ਦੇ ਨਾਲ ਉਹ ਬੇਨਤੀ ਕਰਦੇ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਵੀ ਤੁਸੀਂ 1 ਜੂਨ ਤੋਂ 8 ਜੂਨ ਜਿਹੜੇ ਘੱਲੂਘਾਰੇ ਦੇ ਜਿਹੜੇ ਇਹ ਦਿਹਾੜੇ ਆ, ਜਦੋਂ ਇਹ ਕਤਲੇਆਮ ਉੱਥੇ ਹੋਇਆ ਸੀ, ਜਦੋਂ ਇੱਥੇ ਹਮਲਾ ਹੋਇਆ ਸੀ, ਇਸ ਸੰਬੰਧ ਵਿੱਚ ਸਿੱਖਾਂ ਦੇ ਨਾਲ ਹਮਦਰਦੀ ਪ੍ਰਗਟਾਉਂਦਾ ਜਾਂ ਉਹਨਾਂ ਦੇ ਹੱਕ ਦੇ ਵਿੱਚ ਕੋਈ ਜਿਹੜਾ ਬਿਆਨ ਆ ਉਹ ਤੁਸੀਂ ਦਵੋ, ਤਾਂ ਜੋ ਪਤਾ ਲੱਗੇ ਸਿੱਖਾਂ ਨੂੰ ਜੋ ਮੁਲਕ ਭਰ ਦੇ ਵਿੱਚ ਵਸਦੇ ਆ ਵੀ ਤੁਸੀਂ ਸਾਡੇ ਨਾਲ ਆ, ਤੁਸੀਂ ਸਾਡੇ ਹੱਕਾਂ ਦੇ ਲਈ ਜੋ ਅਮਰੀਕੀ ਹੱਕ ਆ ਇੱਥੇ ਦੇ ਇਕੁਐਲਿਟੀ ਦੇ, ਐਕਸਪ੍ਰੈਸ਼ਨ ਦੇ, ਰਿਲੀਜਨ ਦੇ, ਆਪਣੀ ਆਵਾਜ਼ ਚੱਕਣ ਦੇ, ਉਹਦੇ ਨਾਲ ਤੁਸੀਂ ਸਪੋਰਟ ਕਰਦੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਨੇ ਬੇਨਤੀ ਕੀਤੀ ਆ। ਸੋ ਦੇਖਦੇ ਜਾਈਏ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਅਮਰੀਕਨ ਸਿੱਖ ਕਾਕਸ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਗੁਰੂ ਘਰਾਂ ਦੇ ਬਿਹਾਫ ਦੇ ਉੱਤੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਜਿਹੜੀ ਆ ਉਹ ਚਿੱਠੀ ਲਿਖੀ ਆ। ਇਸ ਨੂੰ ਨਾਲ ਦੇ ਨਾਲ ਉਹਨਾਂ ਨੇ ਜਿਹੜਾ ਸੀਸੀ ਆ ਲੀਡਰ ਜਿਹੜੇ ਸੈਨੇਟ ਦੇ ਨੇ, ਮੈਜੋਰਟੀ ਲੀਡਰ ਚੱਕ ਸ਼ੂਮਰ, ਫੋਰਨ ਰਿਲੇਸ਼ਨ ਕਮੇਟੀ ਦੇ ਬੈਨ ਕਾਰਡਨ ਜੋ ਚੇਅਰਮੈਨ ਨੇ, ਯੂਐਸ ਸੈਨੇਟ ਸਿਲੈਕਟ ਕਮੇਟੀ ਇੰਟੈਲੀਜੈਂਸ ਦੇ ਮਾਰਕ ਵਾਰਨਰ, ਹਾਊਸ ਫੋਰਨ ਅਫੇਅਰ ਕਮੇਟੀ ਦੇ ਮਾਈਕਲ ਮੈਕੌਲ, ਯੂਐਸ ਹਾਊਸ ਪਰਮਾਨੈਂਟ ਸਿਲੈਕਟ ਕਮੇਟੀ ਇੰਟੈਲੀਜੈਂਸ ਦੀ ਜਿਹੜੀ ਆ ਮਾਈਕ ਟਰਨਰ, ਲੀਡਰਸ਼ਿਪ ਆਫ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਮਾਰਕ ਸਕੈਲੋਨ ਤੇ ਡੇਵਿਡ ਵਲਡਾਹੋ, ਮੈਰਿਕ ਗਾਰਲੈਂਡ ਜੋ ਅਟਾਰਨੀ ਜਨਰਲ ਨੇ ਯੂਐਸ ਦੇ, FBI ਦੇ ਜਿਹੜੇ ਡਾਇਰੈਕਟਰ ਨੇ ਕ੍ਰਿਸਟੋਫਰ ਵਰੇ, ਤੇ CIA ਏਜੰਸੀ ਦੇ ਵਿਲੀਅਮ ਬਰਨਸ, ਇਹਨਾਂ ਸਾਰਿਆਂ ਨੂੰ CC ਕੀਤਾ ਹੈ। ਇਹਨਾਂ ਸਾਰਿਆਂ ਨੂੰ ਮਿਲ ਕੇ ਜਿਹੜੀ ਇਹ ਚਿੱਠੀ ਲਿਖੀ ਆ। ਐਜ਼ ਏ ਅਮਰੀਕਨ, ਐਜ਼ ਏ ਸਿੱਖ, ਜੇ ਤੁਸੀਂ ਅਮਰੀਕਾ 'ਚ ਵਸਦੇ ਆ, ਇੱਦਾਂ ਦੇ ਜੋ ਕਾਰਜ ਹੋ ਰਹੇ ਆ ਉਹਦੇ ਵਿੱਚ ਵੱਧ ਚੜ ਕੇ ਸਪੋਰਟ ਕਰੋ, ਹਿੱਸਾ ਪਾਓ। ਇੱਥੋਂ ਦੀ ਜਿਹੜੀ ਲੀਡਰਸ਼ਿਪ ਆ, ਇੱਥੋਂ ਦੀ ਜੋ ਸਿਆਸਤ ਆ, ਇੱਥੋਂ ਦੇ ਜੋ ਪੋਲੀਟੀਸ਼ੀਅਨ ਆ, ਉਹਨਾਂ ਤੱਕ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਪਹੁੰਚਾਓ। ਨਵੰਬਰ ਮਹੀਨੇ ਦੇ ਵਿੱਚ ਮੇਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ, ਇਸ ਦੇ ਨਾਲ ਨਾਲ ਕਾਂਗਰਸ ਦੀ ਇਲੈਕਸ਼ਨ ਆ। ਸੋ ਜਿਹੜਾ ਵੀ ਤੁਹਾਡੇ ਦਰਵਾਜ਼ੇ ਦੇ ਉੱਤੇ ਆਵੇ, ਜਿਹੜਾ ਵੀ ਤੁਹਾਡੇ ਗੁਰੂ ਘਰ ਦੇ ਵਿੱਚ ਆਵੇ, ਉਹਨਾਂ ਨੂੰ ਇਹ ਸਵਾਲ ਜ਼ਰੂਰ ਕਰੋ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਅਮਰੀਕੀ ਨਾਗਰਿਕ, ਅਮਰੀਕੀ ਸਿੱਖ ਜੋ ਇੱਥੇ ਵਸਦੇ ਨੇ, ਉਹਨਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਦੇ ਲਈ ਉਹ ਕਿੱਦਾਂ ਰੁਕਣ, ਇਹਨਾਂ ਦੀ ਆਵਾਜ਼ ਕਿੱਦਾਂ ਚੜ੍ਹਦੀ ਕਲਾ ਦੇ ਵਿੱਚ ਰਵੇ, ਇਹਨਾਂ ਦੀ ਆਵਾਜ਼ ਦੱਬਣ ਦੀ ਜਿਹੜੀ ਕੋਸ਼ਿਸ਼ ਉੱਤੇ ਹਕੂਮਤ ਕਰ ਰਹੀ ਆ, ਉਸ ਨੂੰ ਕਿੱਦਾਂ ਜਿਹੜੇ ਉਹ ਤੁਸੀਂ ਸੋਲਵ ਕਰ ਰਹੇ ਆ, ਇਹ ਸਵਾਲ ਕਰਨੇ ਨਾ ਭੁੱਲਿਓ। ਰੀਸੈਂਟਲੀ ਟੈਕਸਸ ਡੈਲਸ ਤੋਂ ਜਿਹੜਾ ਭੂਸ਼ਣ ਅਠਾਲੇ ਨਾਂ ਦਾ ਇੱਕ ਬੰਦਾ ਉਹ ਫੜਿਆ ਗਿਆ ਆ। FBI ਨੇ ਉਸ ਨੂੰ 48 ਸਾਲਾਂ ਦੇ ਨੂੰ ਗ੍ਰਿਫਤਾਰ ਕੀਤਾ ਆ, ਚਾਰਜ ਲਾਏ ਆ, ਜਿਸ ਵਿੱਚ 10 ਸਾਲ ਦੀ ਸਜ਼ਾ, $2.5 ਲੱਖ ਦਾ ਜੁਰਮਾਨਾ ਹੋ ਸਕਦਾ, ਕਿਉਂਕਿ ਉਹਨੇ ਇੱਕ ਸਿੱਖ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਜਿਹੜੀਆਂ ਕਈ ਵੌਇਸਮੇਲ ਜਿਹੜੀਆਂ ਛੱਡੀਆਂ ਜੋ ਕਿ ਗੁੱਸੇ ਦੇ ਨਾਲ, ਈਰਖਾ ਦੇ ਨਾਲ ਭਰੀਆਂ ਸੀ, ਤਾਂ ਉਹਨਾਂ ਨੂੰ ਜ਼ਖਮੀ ਕਰਨ ਤੇ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਉਸ ਦੇ ਵਿੱਚ ਸ਼ਾਮਲ ਸੀ। ਉਹਨੇ ਇਹ ਵੀ ਉਸ ਗੱਲ ਦੇ ਵਿੱਚ ਮੰਨਿਆ, ਕਿਹਾ ਵੀ ਚਾਹੇ ਭਾਰਤੀ ਹਕੂਮਤ, ਭਾਰਤੀ ਸਰਕਾਰ ਜਾਂ ਮੁੰਬਈ ਦੀ ਜਿਹੜੀ ਪੁਲਿਸ ਆ, ਉਹਨਾਂ ਨੂੰ ਇਹਨਾਂ ਸਿੱਖਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਆ। ਸੋ ਅਜਿਹੇ ਲੋਕਾਂ ਦਾ ਕੀ ਹੋਣਾ ਚਾਹੀਦਾ ਆ। ਸੋ ਆਲੇ ਦੁਆਲੇ ਇਦਾਂ ਦਾ ਮਾਹੌਲ ਸਿੱਖਾਂ ਦੇ ਪ੍ਰਤੀ ਨਫ਼ਰਤ ਦਾ, ਪ੍ਰੋਪੇਗੰਡੇ ਦਾ ਫੈਲਾਇਆ ਜਾ ਰਿਹਾ ਆ। ਉੱਦਾਂ ਭਾਵੇਂ ਉੱਥੇ ਇਹ ਸਾਰੀਆਂ ਚੀਜ਼ਾਂ ਦੇ ਸੂਤਰਧਾਰ ਡੋਵਲ, ਉਹਦਾ ਜਿਹੜਾ ਬੌਸ ਆ ਜਿਹੜਾ ਨਰਿੰਦਰ ਮੋਦੀ, ਉਸ ਨੂੰ ਥੋੜੀ ਬਹੁਤੀ ਹਾਰ ਦਾ ਸਾਹਮਣਾ ਕਰਨਾ ਪਿਆ ਆ। ਮੇ ਵੀ ਸਰਕਾਰ ਉਹ ਦੁਬਾਰਾ ਬਣਾ ਜਾਵੇ, ਮੇ ਵੀ ਨਾ ਬਣੇ, ਪਰ ਆਪਾਂ ਦੇਖ ਰਹੇ ਹਾਂ ਵੀ ਉਹ ਅਜਿਹਾ ਕਰਕੇ ਇੱਥੇ ਬਚਣਾ ਨਹੀਂ ਚਾਹੀਦਾ ਵੀ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਕੁਛ ਨਾ ਹੋਵੇ, ਵੀ ਉਹ ਦੁਬਾਰਾ ਇਦਾਂ ਦੀ ਚੀਜ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰਨ। ਸੋ ਇਸ ਲਈ ਅਮਰੀਕੀ ਸਿੱਖਾਂ ਨੂੰ ਬਹੁਤ ਹੀ ਸੰਵੇਦਨਾ ਦੇ ਨਾਲ, ਬਹੁਤ ਹੀ ਸੰਵੇਦਨਸ਼ੀਲ ਹੋ ਕੇ, ਇਸ ਦੇ ਵਿੱਚ ਅਲਰਟ ਹੋ ਕੇ ਇਹ ਸਾਰੀਆਂ ਚੀਜ਼ਾਂ ਨੂੰ
ਵਾਚਣਾ ਚਾਹੀਦਾ ਆ ਤੇ ਇਸ ਤਰੀਕੇ ਦੇ ਨਾਲ ਪੋਲੀਟੀਕਲ ਦਬਾਅ ਪਾਉਣਾ ਚਾਹੀਦਾ ਹੈ। ਤੇ ਇੱਕ ਵਾਰੀ ਫਿਰ ਅਸੀਂ ਜਿਹੜੇ ਡੋਨਲਡ ਨੌਰਕ੍ਰੌਸ ਨੇ ਨਿਊ ਜਰਸੀ ਦੇ ਫਰਸਟ ਕੰਗਰੈਸ਼ਨਲ ਡਿਸਟ੍ਰਿਕਟ ਦੇ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੁੱਦੇ ਨੂੰ ਜਿਹੜਾ ਉੱਥੇ ਕੀ ਸਾਕਾ ਹੋਇਆ ਸੀਗਾ, ਜਿਸ ਤਰੀਕੇ ਨਾਲ ਤੀਜਾ ਘੱਲੂਘਾਰਾ ਹੋਇਆ ਸੀ, ਉਸ ਦੀ ਆਵਾਜ਼ ਅਮਰੀਕੀ ਸਦਨ ਦੇ ਵਿੱਚ ਚੁੱਕੀ ਆ। Thank you, Mr. Speaker. Today I rise in solidarity with South Jersey Sikh community. This week marks the 40th anniversary of a brutal attack by the Indian Army on the Golden Temple, the holiest shrine in Sikhism, in which thousands of innocent Sikh pilgrims were killed. Since this senseless violence, many Sikhs have sought refuge in the United States, including South Jersey. They built their lives for here, made countless contributions to the educational, economic, religious, and cultural richness of our region. They also keep the names of the memories of those who were killed in that 1984 alive. Today, I join with the Sikh community in remembering those lost in this horrific attack and to honor those who carry on their legacy today. And with that, I yield back the balance of my